भगवंत मान जापान और साउथ कोरिया के दौरे ते गया और कि जी बिजनेस इन्वेस्टमेंट पंजाब च लियानी है और पंजाब च असीं ये करना है तो वो करना है। फिर एक निक्की जी खबर कि जी उन्होंने इजराइल और यूके भी अपने नाल दो मिनिस्टरां नूं लैके जाना चाहुंदा सी और वो सेंट्रल गवर्नमेंट ने डिनाई करता जाना। इसदा मतलब ये है कि भी कुछ ना कुछ इजराइल दे हवाले नाल भी कुछ ऐसा जरूर चल रहा होएगा कि जे वो जाना चाਹੁੰਦਾ ਸੀ ਤਾਂ ਮਤਲਬ ਇਹ ਹੈ ਵੀ ਆਲਰੇਡੀ ਇਜ਼ਰਾਈਲ ਦੇ ਜਿਹੜੇ ਵਪਾਰੀਆਂ ਦੇ ਨਾਂ ਥੱਲੇ ਫੁੱਟ ਹੋਲਡ ਹੈ ਪੰਜਾਬ ਦੇ ਵਿੱਚ। ਹਾਲਾਂਕਿ ਸੈਂਟਰ ਦੀ ਕੀ ਸਕੀਮ ਹੈ ਉਹ ਭਗਵੰਤ ਮਾਨ ਕਰਿੰਦਾ ਤਾਂ ਉਹਨਾਂ ਦਾ ਹੀ ਹੈ, ਕਿਤੇ ਉਹ ਵਰਤ ਲੈਂਦੇ ਨੇ, ਕਿਤੇ ਜਿਹੜੇ ਨੇ ਉਹਨੂੰ ਸਾਇਲੈਂਟ ਕਰ ਦਿੰਦੇ ਨੇ। ਸੋ ਇਹ ਕਿ ਵੀ ਇਹ ਪੰਜਾਬ ਬਾਰਡਰ ਸਟੇਟ ਹੈ, ਇਜ਼ਰਾਈਲ ਦੀ ਆਲ ਆਫ ਅ ਸਡਨ ਐਡਾ ਇੰਟਰਸਟ ਇਨਵੈਸਟਮੈਂਟ ਜਦੋਂ ਉੱਥੇ ਕ੍ਰਾਈਮ ਇਸ ਲੈਵਲ ਦਾ ਵੀ ਕਿਤੇ ਕੋਈ ਕਿਹਨੂੰ ਮਾਰ ਰਿਹਾ ਗੈਂਗਸਟਰਸ ਨੇ ਟੇਕ ਓਵਰ ਕੀਤਾ ਤੇ ਆਲ ਆਫ ਅ ਸਡਨ ਇਜ਼ਰਾਈਲੀ ਬਿਜ਼ਨਸਮੈਨਾਂ ਦੀ ਉੱਥੇ ਕੀ ਦਿਲਚਸਪੀ ਹੈ ਪੰਜਾਬ ਦੇ ਵਿੱਚ। ਕੇਂਦਰ ਸਰਕਾਰ ਇਹ ਜੰਮੂ ਨੂੰ ਇੱਕ ਅਲੱਗ ਸਟੇਟ ਬਣਾਉਣ ਵੱਲ ਤੁਰ ਰਹੀ ਹੈ। ਇਹ ਕਾਫੀ ਦੇਰ ਤੋਂ ਇੱਕ ਗੱਲ ਚੱਲਦੀ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ ਜਿਵੇਂ ਪਠਾਨਕੋਟ ਹੈ, ਗੁਰਦਾਸਪੁਰ ਹੈ, ਜਿਹੜੇ ਕਿ ਲੱਗਦੇ ਨੇ ਜੰਮੂ ਵਾਲੇ ਪਾਸਿਓਂ, ਵੀ ਇਹਨਾਂ ਨੂੰ ਤੋੜ ਕੇ ਪੰਜਾਬ ਨਾਲੋਂ ਜੰਮੂ ਦੇ ਨਾਲ ਲਾ ਕੇ ਜੰਮੂ ਨੂੰ ਆਟੋਨੋਮਸ ਸਟੇਟ ਬਣਾ ਦਿੱਤਾ ਜਾਏ। ਕਿਉਂਕਿ ਇੰਡੀਅਨ ਗਵਰਨਮੈਂਟ ਜਿਹੜਾ ਪ੍ਰੈਜ਼ੈਂਟ 23 ਜ਼ਿਲ੍ਹਿਆਂ ਦਾ ਪੰਜਾਬ ਹੈ ਇਹਦੀ ਵੀ ਡੈਮੋਗ੍ਰਾਫੀ ਨੂੰ ਜਿਹੜਾ ਪੋਪੂਲੇਸ਼ਨ ਨੂੰ ਖਿਡਾ ਦੇਣਾ ਚਾਹੁੰਦੀ ਹੈ ਕਿ 4-3 ਜ਼ਿਲ੍ਹੇ ਉੱਧਰ ਲਾ ਦਿਓ ਫਿਰ ਰਹਿਣ ਦਿਓ 2 ਜ਼ਿਲ੍ਹੇ ਉਹਨਾਂ ਨੂੰ ਕਹੋ ਜੀ ਬਣਾ ਲਓ ਆਪਣਾ ਖਾਲਿਸਤਾਨ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਬਜ਼ਰਵਰ ਸੈਂਟਰ ਦੀ ਆਈਡੀ ਤੋਂ ਸਾਨੂੰ ਇੱਕ ਲਿਖਤ ਜਿਹੜੀ ਹੈ ਵਸੂਲ ਹੋਈ ਹੈ, ਜਿਸ ਵਿੱਚ ਇੰਕਸ਼ਾਫ ਕੀਤਾ ਗਿਆ ਹੈ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਬਿਜ਼ਨਸ ਇਨਵੈਸਟਮੈਂਟ ਨਾਂ ਦੇ ਥੱਲੇ ਇਜ਼ਰਾਈਲੀ ਵਪਾਰੀਆਂ ਦੀ ਆਮਦ ਹੋ ਰਹੀ ਹੈ ਅਤੇ ਇਹ ਭਾਰਤੀ ਖੁਫੀਆ ਏਜੰਸੀ ਰਾਹ ਅਤੇ ਇਜ਼ਰਾਈਲੀ ਖੁਫੀਆ ਏਜੰਸੀ ਮੁਸਾਦ ਦਾ ਕੋਈ ਸਾਂਝਾ ਪ੍ਰੋਜੈਕਟ ਹੈ। ਔਰ ਦੂਸਰੇ ਪਾਸੇ ਜੰਮੂ ਨੂੰ ਇਹ ਇੱਕ ਜਿਹੜੀ ਅਲੱਗ ਸਟੇਟ ਬਣਾ ਕੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਨੂੰ ਉਸ ਨਾਲ ਜੋੜਦੀਆਂ ਖਬਰਾਂ ਜਿਹੜੀਆਂ ਗਰਦਸ਼ ਵੀ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਅਮਿਤ ਸ਼ਾਹ ਨੇ ਇੱਕ ਜਰਨਲਿਸਟ ਦੇ ਸਵਾਲ ਦੇ ਜਵਾਬ 'ਚ ਕਿਹਾ ਸੀ ਨਾ ਕਿ ਵੀ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਬ੍ਰਹਮਾ ਵੀ ਨਹੀਂ ਜਾਣਦਾ ਕਿ ਪੰਜਾਬ 'ਚ ਕੀ ਹੋਏਗਾ, ਉਦੋਂ ਇਹ ਮੇਰਾ ਮੱਥਾ ਠਣਕਿਆ ਕਿ ਇਹ ਕੋਈ ਬਹੁਤ ਡੇਂਜਰਸ ਜਿਹੜੀ ਹੈ ਉਹ ਪਲੈਨਿੰਗ ਦੇ ਉੱਤੇ ਕੰਮ ਕਰ ਰਹੇ ਨੇ। ਗੱਲ ਮਹਿਜ਼ ਇਹ ਨਹੀਂ ਹੈ ਕਿ 2027 'ਚ ਬੀਜੇਪੀ ਦਾ ਅਕਾਲੀਆਂ ਨਾਲ ਬਾਦਲਾਂ ਨਾਲ ਸਮਝੌਤਾ ਹੁੰਦਾ ਹੈ ਕਿ ਨਹੀਂ ਹੁੰਦਾ, ਸਿੱਧਾ ਉਹ ਪਾਵਰ ਕਿਵੇਂ ਹਥਿਆਉਂਦੇ ਨੇ ਜਾਂ ਕਿਵੇਂ ਕੀ ਕਰਦੇ ਨੇ ਜਾਂ ਕਿਵੇਂ ਉਹਨਾਂ ਨੇ ਜਿਹੜਾ ਉਹਨਾਂ ਦਾ ਸਭ ਤੋਂ ਪਾਵਰਫੁਲ ਹਥਿਆਰ ਡਿਸੈਪਸ਼ਨ ਹੈ, ਧੋਖਾ ਹੈ। ਔਰ ਇਹੀ ਡਿਸੈਪਸ਼ਨ ਦਾ ਹਥਿਆਰ ਉਹਨਾਂ ਨੇ ਜਦੋਂ ਅਸੀਂ ਮੋਸਾਦ ਦਾ ਜਿਹੜਾ ਇਨਸਿਗਨੀਆ ਦੇਖਦੇ ਹਾਂ ਤੇ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਧੋਖਾ ਵੀ ਤੁਸੀਂ ਚਿਹਰਾ ਕੁਝ ਹੋਰ ਦਿਖਾ ਰਹੇ ਹੋ ਲੇਕਿਨ ਹਕੀਕਤ ਕੁਝ ਹੋਰ ਹੈ। ਹਾਲਾਂਕਿ ਪਿਛਲੇ ਦਿਨਾਂ 'ਚ ਇਹ ਖਬਰ ਤਾਂ ਸੀ ਭਗਵੰਤ ਮਾਨ ਜਾਪਾਨ ਔਰ ਸਾਊਥ ਕੋਰੀਆ ਦੇ ਦੌਰੇ ਤੇ ਗਿਆ ਔਰ ਕਿ ਜੀ ਬਿਜ਼ਨਸ ਇਨਵੈਸਟਮੈਂਟ ਪੰਜਾਬ 'ਚ ਲਿਆਣੀ ਹੈ ਔਰ ਪੰਜਾਬ 'ਚ ਅਸੀਂ ਇਹ ਕਰਨਾ ਹੈ ਤੇ ਉਹ ਕਰਨਾ। ਫਿਰ ਇੱਕ ਨਿੱਕੀ ਜਿਹੀ ਖਬਰ ਕਿ ਜੀ ਉਹ ਇਜ਼ਰਾਈਲ ਔਰ ਯੂਕੇ ਵੀ ਆਪਣੇ ਨਾਲ 2 ਮਿਨਿਸਟਰਾਂ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਔਰ ਉਹ ਸੈਂਟਰਲ ਗਵਰਨਮੈਂਟ ਨੇ ਡਿਨਾਈ ਕਰਤਾ ਜਾਣਾ। ਇਹਦਾ ਮਤਲਬ ਇਹ ਹੈ ਕਿ ਵੀ ਕੁਛ ਨਾ ਕੁਛ ਇਜ਼ਰਾਈਲ ਦੇ ਹਵਾਲੇ ਨਾਲ ਵੀ ਕੁਛ ਐਸਾ ਜ਼ਰੂਰ ਚੱਲ ਰਿਹਾ ਹੋਏਗਾ ਔਰ ਅਸੀਂ ਸ਼ੁਕਰਗੁਜ਼ਾਰ ਹੁੰਦੇ ਹਾਂ ਨਾ। ਆਲਮੋਸਟ ਕੁਛ ਹਫ਼ਤੇ ਸਾਡੀ ਈਮੇਲ sos@tv84.tv ਹੈਕ ਰਹੀ, ਹੁਣ ਇਹ ਫੰਕਸ਼ਨਲ ਹੈ ਔਰ ਸਾਨੂੰ ਆਬਜ਼ਰਵੇਸ਼ਨ ਸੈਂਟਰ ਤੋਂ ਜਿਹੜੀ ਹੈ ਉਹਨਾਂ ਦੀ ਇੱਕ ਲਿਖਤ ਵਸੂਲ ਹੋਈ ਹੈ ਔਰ ਮੈਂ ਸੱਚ ਪੜ੍ਹ ਦੇਣਾ ਚਾਹੁੰਦਾ ਕਿਉਂਕਿ ਮੇਰੇ ਕੋਲ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਸੀ ਅਦਰ ਦੈਨ ਇਹ ਖਬਰ ਮੈਂ ਦੇਖੀ ਕਿ ਉਹਨੂੰ ਭਗਵੰਤ ਮਾਨ ਨੂੰ ਇਜ਼ਰਾਈਲ ਔਰ ਯੂਕੇ ਜਾਣ ਤੋਂ ਟੀਮ ਦੇ ਨਾਲ ਉਹਨਾਂ ਨੇ ਜਾਣਾ ਸੀ ਰੋਕ ਦਿੱਤਾ ਗਿਆ। ਹੁਣ ਉਹਨਾਂ ਦੀ ਜਿਹੜੀ ਆਬਜ਼ਰਵੇਸ਼ਨ ਸੈਂਟਰ ਦੀ ਲਿਖਤ ਹੈ, recently there have been a upsurge in Israeli activity in Indian government Punjab ਕਿ ਜਿਹੜੀ ਇਜ਼ਰਾਈਲ ਦੀ ਐਕਟੀਵਿਟੀ ਇੱਕਦਮ ਵੱਧ ਗਈ ਹੈ ਪੰਜਾਬ ਜਿਹੜਾ ਭਾਰਤ ਦੇ ਕਬਜ਼ੇ 'ਚ ਹੈ। 6 need to find out what is cooking as recently Punjab government has been giving a lot of access to Israeli businesses into Punjab in the name of investment which just doesn't seem normal and that too in the border region
while any sovereign country has right to do as they wish, but since Punjab is disputed and its local population Sikhs not consulted and kept in dark, there needs to be a follow-up with state government and central by Sikh journalists and activists as to why is this happening suddenly and what is the purpose. ਇਹ ਬੜੀ ਇੰਪੋਰਟੈਂਟ ਗੱਲ ਹੈ ਕਿਉਂਕਿ ਜੇ ਉਹ ਜਾਣਾ ਚਾਹੁੰਦਾ ਸੀ ਤਾਂ ਮਤਲਬ ਇਹ ਹੈ ਵੀ ਆਲਰੇਡੀ ਇਜ਼ਰਾਈਲ ਦੇ ਜਿਹੜੇ ਵਪਾਰੀਆਂ ਦੇ ਨਾਂ ਥੱਲੇ ਫੁੱਟ ਹੋਲਡ ਹੈ ਪੰਜਾਬ ਦੇ ਵਿੱਚ। ਹਾਲਾਂਕਿ ਸੈਂਟਰ ਦੀ ਕੀ ਸਕੀਮ ਹੈ ਉਹ ਭਗਵੰਤ ਮਾਨ ਕਰਿੰਦਾ ਤਾਂ ਉਹਨਾਂ ਦਾ ਹੀ ਹੈ, ਕਿਤੇ ਉਹ ਵਰਤ ਲੈਂਦੇ ਨੇ, ਕਿਤੇ ਜਿਹੜੇ ਨੇ ਉਹਨੂੰ ਸਾਇਲੈਂਟ ਕਰ ਦਿੰਦੇ ਨੇ। ਸੋ ਇਹ ਕਿ ਵੀ ਇਹ ਪੰਜਾਬ ਬਾਰਡਰ ਸਟੇਟ ਹੈ, ਇਜ਼ਰਾਈਲ ਦੀ ਆਲ ਆਫ ਏ ਸਡਨ ਐਡਾ ਇੰਟਰਸਟ ਇਨਵੈਸਟਮੈਂਟ, ਜਦੋਂ ਉੱਥੇ ਕ੍ਰਾਈਮ ਇਸ ਲੈਵਲ ਦਾ ਵੀ ਕਿਤੇ ਕੋਈ ਕਿਹਨੂੰ ਮਾਰ ਰਿਹਾ ਗੈਂਗਸਟਰਸ ਨੇ ਟੇਕ ਓਵਰ ਕੀਤਾ ਤੇ ਆਲ ਆਫ ਏ ਸਡਨ ਇਜ਼ਰਾਈਲੀ ਬਿਜ਼ਨਸਮੈਨਾਂ ਦੀ ਉੱਥੇ ਕੀ ਦਿਲਚਸਪੀ ਹੈ ਪੰਜਾਬ ਦੇ ਵਿੱਚ। ਇਹ ਉਹਨਾਂ ਨੇ ਠੀਕ ਨੁਕਤਾ ਚੁੱਕਿਆ। ਅੱਛਾ। ਔਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਕਿਉਂਕਿ ਸਿੱਖਾਂ ਨੂੰ ਪੰਜਾਬ 'ਚ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ, ਅਸੀਂ ਹਨੇਰੇ 'ਚ ਹੈ। ਇਹਦੇ ਉੱਤੇ ਜਿਹੜਾ ਸਿੱਖ ਜਰਨਲਿਸਟ ਔਰ ਐਕਟਿਵਿਸਟ ਇਸ ਦੇ ਉੱਤੇ ਫੋਲੋ ਅਪ ਕਰਨ ਕਿ ਵੀ ਇਹ ਕੀ ਪਰਪਸ ਹੈ। ਇਫ ਇੰਡੀਆ ਕਲੇਮਸ ਟੂ ਬੀ ਅ ਡੈਮੋਕ੍ਰੇਸੀ, ਹਾਊ ਕੈਨ ਥੀਜ਼ ਡਿਸੀਜਨਸ ਬੀ ਮੇਡ ਵਿਦਾਊਟ ਐਨੀ ਕੰਸਲਟੇਸ਼ਨ। ਪੰਜਾਬ 'ਚ ਤਾਂ ਉਹਨਾਂ ਨੇ ਉਹਨੂੰ ਭੰਤੇ ਮਾਨ ਨੂੰ ਲਾਇਆ ਹੋਇਆ ਆਪਣੇ ਮਗਰ, ਉਹ ਸ਼ਰਾਬੀ ਆਦਮੀ ਬਦ ਅਖਲਾਕ। Though we all know that Punjab is being treated like a colony, but it still is prerogative of the Sikhs to know why is a third country being given such exclusive access to the Sikh homeland. ਕਿ ਸਿੱਖ ਹੋਮਲੈਂਡ 'ਚ ਇਹ ਇਜ਼ਰਾਈਲ ਦੇ ਵਪਾਰੀਆਂ ਨੂੰ ਐਕਸੈਸ ਦੇਣਾ ਔਰ ਇੰਨੀ ਓਪਨਲੀ ਖੁੱਲ੍ਹ ਕੇ, ਜ਼ਾਹਰ ਹੈ ਵੀ ਇਹ ਮਸਾਦ ਰਾਹ ਦਾ ਕੋਈ ਹੁਣ ਜਿਹੜੇ ਸਵਾਲ ਆਬਜ਼ਰਵੇਸ਼ਨ ਸੈਂਟਰ ਨੇ ਚੁੱਕੇ, is this related to Pakistan, India and recent military skirmishes? Probably. ਸਵਾਲ ਉਹਨੇ ਪੁੱਛਿਆ ਵੀ ਇਹ ਜਿਹੜਾ ਇੰਡੀਆ ਪਾਕਿਸਤਾਨ ਟਕਰਾਅ ਰੀਸੈਂਟਲੀ ਹੋਇਆ ਇਹਦੇ ਨਾਲ ਇਹਦਾ ਕੋਈ ਸੰਬੰਧ ਹੈ। ਉਹਨਾਂ ਨੇ ਕਿਹਾ ਵੀ ਸ਼ਾਇਦ, ਪ੍ਰੋਬੇਬਲ ਜਿਹੜੀ ਹੈ ਇਸ ਦੀ ਪੋਸੀਬਿਲਿਟੀ ਹੈ। ਆਰ ਦੇ ਪ੍ਰੀਪੇਅਰਿੰਗ ਫॉर ਅਨਦਰ ਐਪੀਸੋਡ? ਪ੍ਰੋਬੇਬਲ। ਉਹ ਤਾਂ ਆਲਰੇਡੀ ਉਹਨਾਂ ਦਾ ਫੌਜੀ ਜਰਨੈਲ ਹੀ ਬਾਰ-ਬਾਰ ਕਹਿ ਰਿਹਾ ਕਿ ਜੀ ਔਨ ਗੋਇੰਗ ਹੈ ਆਪਰੇਸ਼ਨ ਸੰਦੂਰ। ਕਦੇ ਪੌਜ਼ ਕਹਿ ਦਿੰਦੇ ਨੇ, ਪਰਸੋਂ ਨੇ ਕਿਹਾ ਔਨ ਗੋਇੰਗ ਹੈ। ਉਹਨਾਂ ਨੇ ਕਿਹਾ ਵੀ ਕੀ ਇਹ ਕੋਈ ਅਨਦਰ ਐਪੀਸੋਡ ਹੈ ਇਹਨਾਂ ਦੀ ਜਿਹੜੀ ਗਾਰਬ ਦੇ ਥੱਲੇ ਉਹਨਾਂ ਦੇ ਮਸਾਦ ਦੇ ਔਰ ਦੂਜੇ ਮਿਲਟਰੀ ਐਕਸਪਰਟਸ ਔਰ ਦੂਸਰੇ ਵੀ ਆ ਕੇ ਬਿਠਾਏ ਹੋਏ ਨੇ। ਇਜ਼ ਇਜ਼ਰਾਈਲ ਗੋਇੰਗ ਟੂ ਡਿਫੈਂਡ ਇੰਡੀਆ ਔਨ ਇੰਡੀਆਜ਼ ਬਿਹਾਫ? ਪ੍ਰੋਬੇਬਲੀ। ਕਿ ਵੀ ਕੀ ਇਹ ਇੰਡੀਆ ਦਾ ਜਿਹੜਾ ਉੱਥੇ ਉਹਨੂੰ ਡਿਫੈਂਡ ਕਰਨ ਦੇ ਲਈ ਇਜ਼ਰਾਈਲੀ ਆ ਰਹੇ ਨੇ, ਮਿਲਟਰੀ ਔਰ ਦੂਜੇ ਉਹਨਾਂ ਦੇ ਇੰਟੈਲੀਜੈਂਸ ਪੀਪਲ। What are Israelis getting out of it? Maybe geopolitics. ਵੀ ਇਜ਼ਰਾਈਲੀਆਂ ਨੂੰ ਇਹਦੇ ਚੋਂ ਕੀ ਮਿਲੇਗਾ? ਜ਼ਾਹਰ ਹੈ ਕਿ ਵੀ ਉਹ ਤਾਂ ਹੁਣ ਦੋਨੋਂ ਹੀ ਨਸਲਕੁਸ਼ੀ ਕਰਨ ਵਾਲੇ ਨੇਤਨਯਾਹੂ ਔਰ ਮੋਦੀ ਯਾਰ ਵੀ ਔਰ ਲੌਂਗ ਟਰਮ ਵੀ ਔਰ ਐਂਟਾਈ ਇਸਲਾਮ ਐਂਟਾਈ ਮੁਸਲਮ ਦੋਨਾਂ ਦਾ ਏਜੰਡਾ, ਦੋਨੋਂ ਹੀ ਡਿਕਟੇਟੋਰੀਅਲ ਉਹਨਾਂ ਦੀ ਦਾ ਐਟੀਟਿਊਡ। Who else is behind this? Maybe the obvious superpower. ਕੌਣ ਹੈ behind? But why geopolitics? What are Sikhs doing? Fast asleep. ਸਵਾਲ ਹੈ ਸਿੱਖ ਕੀ ਕਾਰਨ ਸੁੱਤੇ ਪਏ ਨੇ, ਪੀ ਕੇ ਖਾ ਕੇ ਪਰੌਂਠੇ, ਪੀ ਕੇ ਲੱਸੀ। May Vaheguru keep his panth under his protection as he has promised। ਕਿ ਜਿਹੜਾ ਅਕਾਲ ਪੁਰਖ ਹੀ ਜਿਹੜਾ ਉਹ ਪੰਥ ਦਾ ਸਹਾਈ ਹੋਏ। ਸੋ ਕੱਲਾ ਇਹੀ ਨਹੀਂ, ਜਦੋਂ ਅਸੀਂ ਪਿਛਲੇ ਦਿਨਾਂ 'ਚ ਉਮਰ ਅਬਦੁੱਲਾ ਨੇ ਕਿਹਾ ਕਿ ਵੀ ਇਹ ਜਿਹੜੀ ਬੀਜੇਪੀ ਹੈ ਦਿੱਲੀ ਵਾਲੀ ਕੇਂਦਰ ਸਰਕਾਰ, ਇਹ ਜੰਮੂ ਨੂੰ ਇੱਕ ਅਲੱਗ ਸਟੇਟ ਬਣਾਉਣ ਵੱਲ ਤੁਰ ਰਹੀ ਹੈ। ਜਿਹੜੀ ਜ਼ਾਹਰ ਹੈ ਕਿ ਵੀ ਜੇ ਜੰਮੂ ਹੋਏਗਾ, ਜੰਮੂ ਆਪਣੇ ਆਪ 'ਚ ਤਾਂ ਯੂਨੀਅਨ ਟੈਰੀਟਰੀ ਰਹਿ ਜਾਏਗਾ, ਉਹਨੂੰ ਜੇ ਸਟੇਟ ਬਣਾਉਣਾ ਹੈ ਤਾਂ ਫਿਰ ਇਹ ਕਾਫੀ ਦੇਰ ਤੋਂ ਇੱਕ ਗੱਲ ਚੱਲਦੀ ਰਹੀ ਹੈ ਕਿ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਨੇ, ਜਿਵੇਂ ਪਠਾਨਕੋਟ ਹੈ, ਗੁਰਦਾਸਪੁਰ ਹੈ, ਜਿਹੜੇ ਕਿ ਲੱਗਦੇ ਨੇ ਜੰਮੂ ਵਾਲੇ ਪਾਸਿਓਂ, ਵੀ ਇਹਨਾਂ ਨੂੰ ਤੋੜ ਕੇ ਪੰਜਾਬ ਨਾਲੋਂ ਜੰਮੂ ਦੇ ਨਾਲ ਲਾ ਕੇ ਜੰਮੂ ਨੂੰ ਆਟੋਨੋਮਸ ਸਟੇਟ ਬਣਾ ਦਿੱਤਾ ਜਾਏ। ਔਰ ਇਸ ਦੇ ਉੱਤੇ ਈਵਨ ਜਿਹੜਾ ਉਹ AISSF ਦੀ ਸਟੇਟਮੈਂਟ ਵੀ ਆਈ ਹੈ ਔਰ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ। ਨੋ ਮਰਜਰ ਆਫ ਪੰਜਾਬ ਡਿਸਟ੍ਰਿਕਟਸ ਵਿਦ ਜੰਮੂ ਵਾਰਨਸ AISSF ਕਿ ਵੀ ਕਿਉਂਕਿ ਉਮਰ ਅਬਦੁੱਲਾ ਨੇ ਇਹ ਅਨਾਊਂਸ ਕੀਤਾ ਕਿ ਵੀ ਬੀਜੇਪੀ ਗਵਰਨਮੈਂਟ ਜਿਹੜੀ ਹੈ ਉਹ ਸੈਪਰੇਟ ਕਰਨਾ ਚਾਹੁੰਦੀ ਹੈ, ਜੰਮੂ ਨੂੰ ਸਟੇਟ ਬਣਾਉਣਾ ਚਾਹੁੰਦੀ ਹੈ। ਔਰ ਇਹ ਲੱਦਾਖ ਵਾਂਗ, ਔਰ ਇਹਦੇ 'ਚੋਂ ਹੀ ਇਹ ਨਿਕਲ ਕੇ ਆਇਆ ਕਿ ਭਾਈ ਇਹ ਵੀ ਚੱਲ ਰਹੀ ਹੈ ਜਿਹੜੀ ਲਾਈਨ, ਔਰ ਉਹਦੇ 'ਚ ਈਵਨ ਜਿਹੜੇ
AI ਔਰ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੀਡਰ ਨੇ ਸਰਬਜੀਤ ਸਿੰਘ ਜੰਮੂ, ਗੁਰਕਿਰਪਾਲ ਸਿੰਘ, ਜੀਤ ਸਿੰਘ, ਉਹਨਾਂ ਨੇ ਜੁਆਇੰਟ ਸਟੇਟਮੈਂਟ ਦਿੱਤੀ ਹੈ ਕਿ ਵੀ ਜੇ ਉਹਨਾਂ ਨੇ ਜੰਮੂ ਨੂੰ ਸੈਪਰੇਟ ਸਟੇਟ ਬਣਾਉਣਾ, ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਹੋਏ, ਬਟ it should not intend to snatch any area of Punjab for merger with the proposed state. ਕਿਉਂਕਿ ਇੰਡੀਅਨ ਗਵਰਨਮੈਂਟ ਜਿਹੜਾ ਪ੍ਰੈਜ਼ੈਂਟ 23 ਜ਼ਿਲ੍ਹਿਆਂ ਦਾ ਪੰਜਾਬ ਹੈ, ਇਹਦੀ ਵੀ ਡੈਮੋਗ੍ਰਾਫੀ ਨੂੰ, ਜਿਹੜਾ ਪੋਪੂਲੇਸ਼ਨ ਨੂੰ ਖਿਡਾ ਦੇਣਾ ਚਾਹੁੰਦੀ ਹੈ ਕਿ 4-3 ਜ਼ਿਲ੍ਹੇ ਉੱਧਰ ਲਾ ਦਿਓ, ਫਿਰ ਰਹਿਣ ਦਿਓ 2 ਜ਼ਿਲ੍ਹੇ, ਉਹਨਾਂ ਨੂੰ ਕਹੋ ਜੀ ਬਣਾ ਲਓ ਆਪਣਾ ਖਾਲਿਸਤਾਨ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਕੁਛ ਨਾ ਕੁਛ ਐਸਾ ਚੱਲ ਰਿਹਾ ਹੈ, ਔਰ ਇਹ ਜਿਹੜੀ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਆਬਜ਼ਰਵੇਸ਼ਨ ਸੈਂਟਰ ਵਾਲੇ ਵੀਰ ਦਾ ਜਾਂ ਭੈਣ ਦਾ ਕਿ ਵੀ ਉਹਨਾਂ ਨੇ ਸਾਨੂੰ ਵਾਰਨ ਕੀਤਾ ਹੈ, ਕਿਉਂਕਿ ਇਹ ਕੋਈ ਹੋਰ ਸੋਰਸ ਰਾਹੀਂ ਉੱਥੋਂ ਖਬਰ ਨਹੀਂ ਨਿਕਲੀ ਹੈ ਕਿ ਇਜ਼ਰਾਈਲੀ ਐਕਟਿਵ ਅਦਰ ਦੈਨ ਕਿ ਭਗਵੰਤ ਮਾਨ ਇਜ਼ਰਾਈਲ ਜਾਣਾ ਚਾਹੁੰਦਾ, ਔਰ ਉਹਨੂੰ ਮੌਕੇ ਪਹਿਲਾਂ ਕਲੀਅਰ ਕੀਤਾ ਹੋਣਾ, ਫਿਰ ਕਿਹਾ ਹੋਣਾ ਵੀ ਨਹੀਂ ਇਹਨੂੰ ਉਹਨਾਂ ਕੀ ਦੱਸਿਆ ਜਾਏ ਜਿੰਨਾ ਕਿ ਇਹ ਵਰਤਿਆ ਜਾਣ ਵਾਲਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਨਾਲ ਬ੍ਰੇਕ ਫਿਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।